ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 30 ਜਨਵਰੀ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਪਾਸ ਅਫਜ਼ਰ ਦੇ ਬਾਰੇ। ਪਾਸ ਅਫਜ਼ਰ ਤੁਹਾਨੂੰ ਪਤਾ ਹੈ ਕਿ ਇੱਕ ਪਾਸ ਅਫਜ਼ਰ ਦੀ ਖੂਬਸੂਰਤੀ ਹੈ ਕਿ ਉਹ ਰੋਜ਼ ਬਿਆਨ ਨਹੀਂ ਦਿੰਦੇ। ਉਹਨਾਂ ਨੂੰ ਵੀ ਪਤਾ ਹੈ ਕਿ ਨਾ ਉਹ ਏਡੇ ਵਿਹਲੇ ਨੇ, ਸੌਰੀ ਮੈਂ ਉਲਟਾ ਕਹਿ ਦਿੱਤਾ, ਨਾ ਉਹ ਏਡੇ ਮਸਰੂਫ ਨੇ, ਲੇਕਿਨ ਉਸ ਦੇ ਬਾਵਜੂਦ ਵੀ ਉਹ ਬਿਆਨ ਬਹੁਤੇ ਨਹੀਂ ਦਿੰਦੇ ਕਿਉਂਕਿ ਉਹਨਾਂ ਨੂੰ ਪਤਾ ਉਹ ਤਾਂ ਵਿਹਲੇ ਨੇ, ਪਰ ਤੁਸੀਂ ਤਾਂ ਵਿਹਲੇ ਨਹੀਂ ਜਾਂ ਅਸੀਂ ਤਾਂ ਵਿਹਲੇ ਨਹੀਂ। ਰੋਜ਼ ਉਹ ਬਿਆਨ ਦੇਣਗੇ ਤੇ ਉਹਨਾਂ ਦੇ ਬਿਆਨ ਦੀ ਫਿਰ ਜਿਸ ਤਰ੍ਹਾਂ ਉਹਨਾਂ ਦੀ ਕੋਈ ਕਦਰ ਨਹੀਂ ਇਸ ਵੇਲੇ ਪੰਜਾਬ ਦੇ ਵਿੱਚ ਤੇ ਉਹਨਾਂ ਨੂੰ ਮਾਨਸਰੇ ਬੈਠੇ ਰਹਿਣਾ ਪੈਂਦਾ, ਇੰਝ ਹੀ ਫਿਰ ਉਹਨਾਂ ਦੇ ਬਿਆਨਾਂ ਦੀ ਵੀ ਕੋਈ ਕਦਰ ਨਹੀਂ ਹੋਏਗੀ। ਬੰਦਾ ਸਿਆਣਾ ਹੈ, ਚਲੋ ਉਹਦੇ ਨਾਲ ਜਿਹੜਾ ਹਾਦਸਾ ਹੋਣਾ ਸੀ ਉਹ ਤਾਂ ਹੋ ਗਿਆ ਵੀਰ ਸਾਡੇ ਨਾਲ, ਲੇਕਿਨ ਬੰਦਾ ਬਾਕੀ ਉਹ ਸਿਆਣਾ ਹੈ ਤੇ ਉਹ ਬਿਆਨ ਕਦੇ ਕਦੇ ਦਿੰਦਾ। ਇਸ ਤੋਂ ਜਦੋਂ ਵੀ ਬਿਆਨ ਦਿੰਦਾ ਅਸੀਂ ਉਹਨਾਂ ਨੂੰ ਸ਼ਾਮਿਲ ਜ਼ਰੂਰ ਕਰਦੇ ਹਾਂ ਕਿਉਂਕਿ ਤੁਹਾਨੂੰ ਪਤਾ ਪ੍ਰਾਹੁਣਾ ਵੀ ਹੈ ਸਾਡਾ, ਮਤਲਬ ਕਿ ਜ਼ਾਹਿਰ ਹੈ ਉਹ ਰਿਸ਼ਤਾ ਸਾਡਾ ਉਹਨਾਂ ਨਾਲ ਬੜੇ ਇਹਤਰਾਮ ਦਾ ਹੈ। ਇਸ ਵਜ੍ਹਾ ਤੋਂ ਅਸੀਂ ਉਹਨਾਂ ਦਾ ਜਿਹੜਾ ਬਿਆਨ ਹੈ ਉਹਨੂੰ ਲਾਈਟਲੀ ਲੈ ਵੀ ਨਹੀਂ ਸਕਦੇ। ਵੈਸੇ ਵੀ ਉਹਨਾਂ ਨਾਲ ਜਿੱਡਾ ਕਿ ਧੱਕਾ ਜ਼ਿੰਦਗੀ 'ਚ ਹੋ ਗਿਆ ਹੈ, ਉਸ ਤੋਂ ਬਾਅਦ ਉਹਨਾਂ ਨੂੰ ਲਾਈਟ ਲੈਣਾ ਜਿਹੜਾ ਉਹ ਮੇਰਾ ਖਿਆਲ ਹੈ ਕਿ ਇਨਸਾਨੀ ਤੌਰ 'ਤੇ ਵੀ ਦਰੁਸਤ ਗੱਲ ਨਹੀਂ। ਉਹਨਾਂ ਦਾ ਬਿਆਨ ਇਹ ਹੈ ਕਿ ਚਾਰੋਂ ਵਜ਼ੀਰ ਆਲਾ ਜਿਹੜੇ ਨੇ ਉਹਨਾਂ ਦੇ ਵਿੱਚ ਮਰੀਮ ਨਵਾਜ਼ ਸਾਹਿਬਾ ਜਿਹੜੀਆਂ ਨੰਬਰ 1 ਨੇ। ਮਾਸ਼ਾ ਅੱਲਾਹ ਭਾਜੀ, ਮਾਸ਼ਾ ਅੱਲਾਹ। ਅੱਛਾ, ਪਾਸ ਅਫਜ਼ਰ ਜਿਹੜੇ ਨੇ ਉਹ ਹਜੇ ਵੀ ਕੋਈ ਨਾ ਕੋਈ ਉਮੀਦ ਲਾ ਕੇ ਬੈਠੇ ਨੇ ਵੀ ਚਲੋ ਘਰ ਕਦੇ ਜਾਵਾਂਗਾ ਤੇ ਤੱਤੀ ਚਾਹ ਜਾਂ ਤੱਤੀ ਰੋਟੀ ਲੱਭ ਜਾਏਗੀ। ਹਜੇ ਤੁਹਾਨੂੰ ਪਤਾ ਵਿਆਹ 'ਤੇ ਵੀ ਆਏ ਸਨ ਹੁਣੇ, ਜਿੱਥੇ ਫੁੱਫੜ ਸਾਣੇ ਫੁੱਫੜ ਬਣ ਕੇ ਵੀ ਵਿਆਹ 'ਤੇ ਇਹਨਾਂ ਨੂੰ ਉਹਨਾਂ ਨੇ ਨੁੱਕਰ ਵਾਲੇ ਸੋਫੇ 'ਤੇ ਬਾਇਆ ਸੀ ਤੇ ਮੇਰਾ ਮਤਲਬ ਇਕੱਠੇ ਕੁੱਠੇ ਹੋ ਕੇ ਉੱਥੇ ਬੈਠੇ ਬੂਠੇ ਰਹੇ ਤੇ ਉੱਥੋਂ ਉੱਠ ਕੇ ਨਿਕਲ ਗਏ। ਲੇਕਿਨ ਉਮੀਦ ਤੇ ਦੁਨੀਆ ਕਾਇਮ ਹੈ। ਸ਼ਾਇਰ ਇੱਥੇ ਤਾਰੀਫ ਕਰ ਰਿਹਾ ਔਰ ਸ਼ਾਇਰ ਕਹਿਣਾ ਚਾਹ ਰਿਹਾ ਕਿ ਉਹ ਭਿੰਡੀ ਸ਼ਿੰਡੀ ਗਰਮ ਪਕਾਓ ਤੇ ਮੈਨੂੰ ਸੱਦੋ ਤੇ ਮੈਂ ਉਹ ਤੱਤੀ ਤੱਤੀ ਜਿਹੜੀ ਭਿੰਡੀ ਖਾਵਾਂ। ਲੇਕਿਨ ਲੱਗਦਾ ਹੈ ਵੀ ਸ਼ਾਇਰ ਜਿਹੜਾ ਉਹਦੀ ਕਿਸਮਤ ਹੋਈ ਤੇ ਠੰਡੀ ਜਿਹੜੀ ਚਾਹ ਹੀ ਹੈ ਜਿਹਦੇ ਉੱਤੇ ਮਲਾਈ ਜੰਮੀ ਹੁੰਦੀ ਹੈ। ਤੇ ਭਾਜੀ ਹੁਣ ਇਹ ਸਾਨੂੰ ਨਹੀਂ ਪਤਾ ਵੀ ਚਲੋ ਮਰੀਮ ਸਾਹਿਬਾ ਤੇ ਤੁਹਾਡੀ ਘਰ ਵਾਲੀ ਹੈ, ਉਹਨਾਂ ਦੇ ਬਾਰੇ ਤਾਂ ਤੁਸੀਂ ਸਾਰਾ ਜਾਣਦੇ ਹੋ। ਇਹ ਅਲੀ ਅਮੀਨ ਗੰਡਾਪੁਰ ਸਾਹਿਬ ਜਾਂ ਮੁਰਾਦ ਅਲੀ ਸ਼ਾਹ ਸਾਹਿਬ ਜਾਂ ਜਿਹੜੇ ਆਪਣਾ ਬਲੋਚਿਸਤਾਨ ਦੇ ਚੀਫ ਮਿਨਿਸਟਰ ਨੇ, ਉਹਨਾਂ ਦੇ ਤੁਸੀਂ ਏਡੇ ਲਾਗੇ ਕਿਸ ਤਰ੍ਹਾਂ ਹੋਏ ਹੋ? ਮਤਲਬ ਉਹਨਾਂ ਨੂੰ ਤੁਸੀਂ ਇੰਨਾ ਕਿਸ ਤਰ੍ਹਾਂ ਜਾਣਦੇ ਹੋ ਕਿ ਉਹਨਾਂ ਦਾ ਸਾਰਿਆਂ ਦੇ ਤੁਸੀਂ ਕੰਪੈਰੀਜ਼ਨ ਦੇ ਵਿੱਚ ਫਿਰ ਬਾਜੀ ਨੂੰ ਨੰਬਰ 1 ਕਰਾਰ ਦੇ ਦਿੱਤਾ ਹੈ। ਲੇਕਿਨ ਬਹਰਲ ਪਾਸ ਅਫਜ਼ਰ ਨੇ ਬਾਜੀ ਨੂੰ ਚਾਰੋਂ ਵਜ਼ੀਰਾਂ ਆਲਾ ਦੇ ਮੁਕਾਬਲੇ 'ਚ ਨੰਬਰ 1 ਕਰਾਰ ਦਿੱਤਾ। ਲੇਕਿਨ ਭਾ ਵੀ ਬੜਾ ਚਲਾਕ ਹੈ। ਭਾ ਨੇ ਇਹ ਨਹੀਂ ਦੱਸਿਆ ਵੀ ਕਿਹੜੀ ਸ਼ਹਿਰ 'ਚ ਨੰਬਰ 1। ਭਾ ਨੇ ਗੱਲ ਨਹੀਂ ਕੀਤੀ ਕਿ ਟਿਕਟੋਕ ਬਣਾਉਣ 'ਚ ਜਿਹੜਾ ਬੱਚੀਆਂ ਨੂੰ ਜੱਫੀਆਂ ਪਾਉਂਦੀ ਹੈ ਬਾਜੀ ਉਹਦੇ ਵਿੱਚ, ਜਾਂ ਮੇਰਾ ਮਤਲਬ ਹੈ ਸਾਰਾ ਫਰਾਡ ਕਰਨ ਦੇ ਵਿੱਚ, ਇਹਦੇ 'ਚ ਨੰਬਰ 1 ਨਹੀਂ ਜਾਂ ਕੋਈ ਹੋਰ। ਲੇਕਿਨ ਇਹ ਗੱਲ ਭਾ ਨੇ ਸਿਰਫ ਕੀਤੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਫੈਸਲ ਵਾਡਾ ਸਾਹਿਬ ਦਾ ਬਿਆਨ ਹੈ। ਉਹਨਾਂ ਆਖਿਆ ਜੀ ਕਿ ਆਸਿਮ ਮੁਨੀਰ ਜਿਹੜੇ ਨੇ ਉਹ ਰੋਨਾਲਡੋ ਨੇ। ਪਾਕਿਸਤਾਨ ਦੇ ਵਿੱਚ ਜ਼ਬਰਦਸਤ ਖਬਰਾਂ ਆ ਰਹੀਆਂ ਨੇ ਤੇ ਖੁਸ਼ਖਬਰੀਆਂ ਆ ਰਹੀਆਂ ਨੇ। ਰੋਨਾਲਡੋ ਦਾ ਕਿਰਦਾਰ ਅਦਾ ਕਰਨ ਵਾਲੇ ਆਰਮੀ ਚੀਫ ਜਨਰਲ ਆਸਿਮ ਮੁਨੀਰ ਨੂੰ ਕੌਮ ਮੁਬਾਰਕਬਾਦ ਦਿੰਦੀ ਹੈ ਤੇ ਸ਼ਹਬਾਜ਼ ਸ਼ਰੀਫ ਜ਼ਹੀਨ ਆਦਮੀ ਨੇ ਉਹ ਰੋਨਾਲਡੋ ਦੀਆਂ ਕਾਮਯਾਬੀਆਂ ਨੂੰ ਇੰਜੋਏ ਕਰ ਰਹੇ ਨੇ। ਰੋਨਾਲਡੋ ਪਾਕਿਸਤਾਨ ਵਾਸਤੇ ਖੁਸ਼ਖਬਰੀਆਂ ਲਿਆ ਰਿਹਾ, ਕੋਈ ਜਮਹੂਰੀ ਆਦਮੀ ਇਹ ਨਹੀਂ ਕਰ ਰਿਹਾ। ਵੇਖਿਓ ਕਿ ਰੋਨਾਲਡੋ ਗੋਲ ਕਰਕੇ ਨੈਟ ਹੀ ਨਾ ਪਾੜਦਾ ਪੂਰਾ। ਮਤਲਬ ਵਾਡਾ ਸਾਹਿਬ ਜ਼ਰਾ ਰੋਨਾਲਡੋ ਸਾਹਿਬ ਨੂੰ ਢੱਕ ਲਓ। ਰੋਨਾਲਡੋ ਸਾਹਿਬ ਗਾਂ ਹੀ ਨਿਕਲ ਗਏ ਨੇ। ਦੂਸਰੇ ਪਾਸਿਓਂ ਜਿਹੜੀਆਂ ਬਾਜੀ ਅਜ਼ਮਾ ਬੁਖਾਰੀ ਵਰਗੀਆਂ ਨੂੰ ਆਉਂਦੀਆਂ ਨੇ ਹਾਫਿਜ਼ ਜੀ ਤੁੰਨ ਕੇ ਰੱਖੋ, ਉਹ ਕਿਤੇ ਤੁੰਨ ਕੇ ਬਹੁਤੀ ਜ਼ੋਰ ਕੇ ਹਿੱਟ ਨਾ ਲੱਗ ਜਾਏ। ਮਤਲਬ ਫੁੱਟਬਾਲ ਜਿਹੜਾ ਉਹ ਪਿੱਛੇ ਜਿਹੜਾ ਉਹ ਗੋਲ ਪੋਸਟ ਦੇ ਪਿੱਛੇ ਤੁਸੀਂ ਉਹ ਦੇਖਿਆ ਨਹੀਂ, ਜਾਲ ਜਿਹਾ ਲੱਗਾ ਹੁੰਦਾ, ਉਹਨੂੰ ਨੈੱਟ ਆਉਂਦੇ ਨੇ। ਉਹ ਮਕਸਦ ਹੁੰਦਾ ਵੀ ਫੁੱਟਬਾਲ ਰੁਕ ਜਾਏ ਪਿਛਲੇ ਪਾਸੇ, ਤੇ ਉਹ ਕਿਤੇ ਹਾਫਿਜ਼ ਜੀ ਤੁੰਨ ਕੇ ਰੱਖੋ ਤੇ ਚੱਕਰ ਦੇ ਵਿੱਚ ਫੁੱਟਬਾਲ ਕਿਤੇ ਬਾਹਰ ਹੀ ਪਾੜ ਕੇ ਹਰ ਸ਼ਾ ਬਾਹਰ ਨਾ ਨਿਕਲ ਜਾਏ। ਤੇ ਮੇਰਾ ਮਤਲਬ ਥੋੜ੍ਹਾ ਜਿਹਾ ਮਿਹਰਬਾਨੀ ਕਰੋ, ਥੋੜ੍ਹੀ ਫੂਕ ਘੱਟ ਰੱਖੋ। ਮੇਰਾ ਮਤਲਬ ਇੰਨੀ ਫੂਕ ਮਾਰੋਗੇ ਤੇ ਮੇਰਾ ਮਤਲਬ ਦੂਸਰੇ ਪਾਸੇ ਉਹ ਆਉਂਦੇ ਨੇ ਹਾਫਿਜ਼ ਜੀ ਤੁੰਨ ਕੇ ਰੱਖੋ, ਤੁਸੀਂ ਰੋਨਾਲਡੋ ਬਣਾਤਾ ਤੇ ਕੰਮ ਜਿਹੜਾ ਉਹ ਕਾਫੀ ਖਰਾਬ ਹੋ ਗਿਆ। ਅੱਛਾ, ਰੋਨਾਲਡੋ ਸਾਹਿਬ ਦਾ ਚਲੋ ਜ਼ਿਕਰ ਹੀ ਤੁਹਾਨੂੰ ਦੱਸ ਦਿੰਦੇ। ਕੱਲ੍ਹ ਪੂਰਾ ਦਿਨ ਪਾਕਿਸਤਾਨ ਦੀ ਜਿਹੜਾ TV ਸੀ ਉਹਦੇ 'ਤੇ ਇੱਕ ਅਮਰੀਕਾ ਤੋਂ ਸਾਹਿਬ ਆਏ ਸਨ ਜਿਨ੍ਹਾਂ ਦੱਸਿਆ ਵੀ ਮੇਰਾ ਨਾਮ ਜੈਂਟਰੀ ਜੈਂਟਰੀ ਤਾਂ ਤੁਸੀਂ ਸੁਣੀ ਸੀ, ਜੈਂਟਰੀ ਦਾ ਬੰਦਾ ਹੀ ਲਿਆ। ਜਦੋਂ ਵੀ ਲਿਆਉਂਦੇ ਨੇ ਬੰਦਾ ਜੈਂਟਰੀ ਦਾ ਲਿਆਉਂਦੇ ਨੇ। ਸਾਡੇ ਜਿਹੜੇ ਚੌਧਰੀ ਨਿਜ਼ਾਮਦੀਨ ਨੇ ਨਾ ਆਪਣੇ ਆਸਿਮ ਮੁਨੀਰ ਸਾਹਿਬ, ਉਹ ਬੰਦਾ ਜੈਂਟਰੀ ਦਾ ਲਿਆਉਂਦੇ ਨੇ, ਬੰਦਾ ਮਾੜਾ ਨਹੀਂ ਲਿਆਉਂਦੇ। ਉਹਨਾਂ ਨੇ ਜੈਂਟਰੀ ਬੀਚ ਔਰ ਬੰਦਾ ਵੀ ਬੀਚ ਤੋਂ ਚੁੱਕ ਕੇ ਲਿਆਂਦਾ। ਉਹਨਾਂ ਦਾ ਆਖਰੀ ਨਾਂ ਬੀਚ ਹੈ ਤੇ ਪਹਿਲਾ ਨਾਂ ਜੈਂਟਰੀ ਹੈ। ਅੱਛਾ, ਜੈਂਟਰੀ ਸਾਹਿਬ ਨੂੰ ਲੈ ਆਏ ਨੇ ਤੇ ਉਹਨਾਂ ਨੇ ਆ ਕੇ ਆਸਿਮ ਮੁਨੀਰ ਸਾਹਿਬ ਦੇ ਪੂਰੇ ਹੀ ਜਿਹੜੇ ਨਾ ਮਸਲੇ ਹੱਲ ਕਰ ਦਿੱਤੇ। ਇਹ ਤੁਹਾਨੂੰ ਇੱਕ ਵੀਡੀਓ ਵਿਖਾਉਣੇ ਜਿਸ ਤਰ੍ਹਾਂ ਇਹ ਬੰਦਾ ਸਾਰੇ ਹੀ ਮਸਲੇ ਹੱਲ ਕਰਨ ਡਿਆ ਨਾ, ਜ਼ਰਾ ਸੁਣਿਓ। ਇਸੇ ਤਰੀਕੇ ਨਾਲ ਉਹ ਜੈਂਟਰੀ ਬੀਚ ਸਾਹਿਬ ਨੂੰ ਲਿਆਏ ਨੇ। ਇਹ ਜਿਸ ਤਰ੍ਹਾਂ ਬੰਦਾ ਆਉਂਦਾ ਨਾ ਵੀ ਇਹ ਸਕਰੀਨ ਦੇ ਉੱਤੇ ਉਂਗਲ ਰੱਖ ਲਓ ਤੇ ਤੁਹਾਡੇ ਸਾਰੇ ਹੀ ਮਸਲੇ ਹੱਲ। ਹਾਲਾਂਕਿ ਇਸ ਬੰਦੇ ਦੇ ਆਪਣੇ ਮਸਲੇ ਅਜੇ ਤੱਕ ਕੋਈ ਹੱਲ ਨਹੀਂ ਹੋਏ। ਇਹਦਾ ਜ਼ਿੰਦਗੀ 'ਚ ਮਸਲਾ ਹੱਲ ਹੋਇਆ ਹੁੰਦਾ ਤੇ ਇਹਨੂੰ ਤੁਹਾਨੂੰ ਨਾ ਦੱਸਣਾ ਪੈਂਦਾ ਵੀ ਇੰਝ ਤਸਵੀਰ ਕੱਢ ਕੇ ਤੇ ਉੱਤੇ ਉਂਗਲ ਰੱਖ ਲਓ। ਲੇਕਿਨ ਇਹ ਜ਼ਰਾ ਗੌਰ ਕਰੋ, ਇਹਦੀ ਗੱਲ ਸੁਣੋ ਥੋੜ੍ਹੀ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਵੀ ਇਹ ਜੈਂਟਰੀ ਬੀਚ ਵਾਲਾ ਕੰਮ ਕੀ ਕੀਤਾ ਹੈ। ਸੁਣੋ। किसी भी इंसान की तस्वीर पर इस तरह उंगली रखकर तस्वीर को इस तरह 1 मिनट देखते हुए ये एक लफ्ज़ पढ़ें। वो इंसान आपसे नाराज़ है, सुलह करेगा, आपको ब्लॉक किया है, अनब्लॉक करेगा, आपको छोड़कर चला गया तो आपकी ज़िंदगी में गारंटी के साथ वापस आएगा। इस अमल के ज़रिए आप किसी भी दिल को अपनी मोहब्बत में बेचैन कर सकते हैं। आपने करना यह है
कि जिस इंसान ने आपको ब्लॉक किया, जो आपसे नाराज़ है, अगर कोई बंदा आपसे दुश्मनी रखता है तो ये दुश्मनी आप ख़त्म करना चाहते हैं, आपने रात के वक्त बावजू होना है, इस तरह उस इंसान की तस्वीर मोबाइल में खोलनी है। तस्वीर को 1 मिनट आपने इस तरह देखते रहना है और फिर आपने तस्वीर पे उंगली रखे हुए आपने या काबिदु बिहक या बदूह, या काबिदु बिहक या बदूह, आपने ये एक लफ्ज़ 41 मरतबा पढ़ना है इस तरह, या काबिदु बिहक या बदूह। 41 मरतबा पढ़ने के बाद उंगली हटानी है, इस इंसान पे फूंक मारनी है। आपने इस तरह 3 फूंकें उस पर मार देनी है। आप देखेंगे कि वो बंदा आपसे बात करेगा, अनब्लॉक करेगा, नाराज़गी ख़त्म होगी और आपसे बेइंतहा मोहब्बत करेगा। दुश्मन था तो दुश्मनी छोड़ देगा और आपका दोस्त बन जाएगा। इस अमल के ज़रिए किसी भी नाराज़ बंदे को आप मना सकते हैं, अपनी ज़िंदगी में वापस किसी भी इंसान को बुला सकते हैं। ਸੁਣ ਲਿਆ ਜੇ। ਇਹ ਹੁਣ ਜਿਸ ਤਰੀਕੇ ਨਾਲ ਇਹਨਾਂ ਨੇ ਕੰਮ ਪਾਇਆ ਨਾ, ਉਸੇ ਤਰੀਕੇ ਨਾਲ ਜੈਂਟਰੀ ਬੀਚ ਸਾਹਿਬ ਆਏ, ਉਹਨਾਂ ਨੇ ਇਨਵੈਸਟਮੈਂਟ ਦਾ ਵੀ ਇਸ ਵੇਲੇ ਆਰਮੀ ਚੀਫ ਸਾਹਿਬ ਦੇ ਕਿਹੜੇ ਮਸਲੇ ਨੇ। ਇੱਕ ਮਸਲਾ ਤਾਂ ਇਹ ਕਿ ਪਾਕਿਸਤਾਨ ਦੀ ਆਵਾਮ ਇਮਰਾਨ ਖਾਨ ਨਾਲ ਹੈ। ਦੂਜਾ ਮਸਲਾ ਇਹ ਕਿ ਜਿਹੜੀ ਯੂਥ ਹੈ, ਜਿਨ੍ਹਾਂ ਨੂੰ ਇੰਤਸ਼ਾਰੀ ਟੋਲਾ ਆਉਂਦੇ ਨੇ ਸੋਸ਼ਲ ਮੀਡੀਆ 'ਤੇ, ਉਹਨਾਂ ਧੂੰਆਂ ਕੱਢਿਆ, ਤੱਤੀ ਕਰ ਦਿੱਤੀ ਹੈ ਮਸ਼ੀਨ ਉਹਨਾਂ ਨੇ। ਤੀਸਰਾ ਮਸਲਾ ਜਿਹੜਾ ਹੈ ਓਵਰਸੀਜ਼ ਪਾਕਿਸਤਾਨੀ ਨੇ, ਉਹ ਇਮਰਾਨ ਖਾਨ ਨਾਲ ਜੁੜ ਕੇ ਖਲੋਤੇ ਨੇ, ਆਉਂਦੇ ਨੇ ਡੈਮੋਕ੍ਰੇਸੀ ਚਾਹੀਦੀ, ਹਿਊਮਨ ਰਾਈਟ ਚਾਹੀਦੇ ਨੇ, ਸਾਨੂੰ ਫਰੀडम ਆਫ ਸਪੀਚ ਚਾਹੀਦੀ ਹੈ। ਚੌਥਾ ਮਸਲਾ ਜਿਹੜਾ ਉਹ ਜ਼ਾਹਿਰ ਹੈ, ਮੈਂ ਤੁਹਾਨੂੰ ਜਿਹੜੀ ਪਾਕਿਸਤਾਨ ਦੀ ਯੂਥ ਦੱਸੀ ਉਹ ਤਾਂ ਹੈ ਹੀ ਹੈ। ਉਸ ਤੋਂ ਬਾਅਦ ਮੋਈਦ ਪੀਰਜ਼ਾਦਾ ਵਰਗੇ ਬੰਦੇ, ਇਮਰਾਨ ਰਿਆਜ਼ ਵਰਗੇ, ਮੇਰੇ ਵਰਗੇ ਜਿਹੜੇ ਇਹ ਰੋਜ਼ ਬਾਂਗਾ ਦਿੰਦੇ ਰਹਿੰਦੇ ਨੇ YouTube ਵਗੈਰਾ 'ਤੇ, ਇਹ ਬੰਦੇ ਨੇ। ਅੱਛਾ, ਪੰਜਵਾਂ ਮਸਲਾ ਜਿਹੜਾ ਉਹ ਜ਼ਾਹਿਰ ਹੈ ਹੁਣ ਰਿਚਰਡ ਗਰਨੈਲ ਅਤੇ ਟਰੰਪ ਭਾ ਔਰ ਜਿਹੜੀ ਆਲਮੀ ਸਿਚੁਏਸ਼ਨ ਬਣਦੀ ਜਾ ਰਹੀ ਹੈ ਉਹ ਹੈ। ਹੁਣ ਉਹਨਾਂ ਨੇ ਬੰਦਾ ਐਸਾ ਲਾਂਚ ਕੀਤਾ ਜਿਹਨਾਂ ਤਮਾਮ ਬਿਮਾਰੀਆਂ ਦਾ ਹੱਲ ਜਿਹੜਾ ਉਹ, ਜਿਵੇਂ ਤੁਸੀਂ ਦੇਖਿਆ ਸ਼ੇਖੂਪੁਰੇ ਤੋਂ ਬੱਸਾਂ ਚੱਲਦੀਆਂ ਨੇ ਲਾਹੌਰ ਨੂੰ, ਅਤੇ ਉਹਦੇ ਵਿੱਚ ਅਤਾ ਤਾਰੜ ਸਾਹਿਬ ਵਰਗੇ ਬੰਦੇ ਬਵਾਸੀਰ ਦੇ ਛੱਲੇ ਵੇਚਣ ਡਏ ਹੁੰਦੇ ਨੇ, ਔਰ ਉਹ ਜਿਹੜਾ ਛੱਲਾ ਉਹ ਬਵਾਸੀਰ ਲਈ ਵੀ ਹੈ, ਬਾਕੀ ਸਾਰੀਆਂ ਮਤਲਬ ਹਰ ਬਿਮਾਰੀ ਵਾਸਤੇ ਉਹ ਛੱਲਾ ਹੁੰਦਾ। ਕਹਿਣ ਦਾ ਮਤਲਬ ਇਹ ਹੈ ਕਿ ਉਹ ਇੱਕੋ ਹੀ ਛੱਲਾ ਜਿਹੜਾ ਉਹ ਦਿਲ ਦੀ ਧੜਕਣ ਵੀ ਠੀਕ ਕਰਦਾ ਹੈ, ਉਹ ਰੁੱਠਿਆ ਹੋਇਆ ਮਤਲਬ ਨਾਰਾਜ਼ ਹੋਇਆ ਮਹਿਬੂਬ ਹੁੰਦਾ ਉਹਨੂੰ ਵੀ ਮਨਾ ਲੈਂਦਾ ਹੈ, ਉਹ ਕੋਈ ਹੋਰ ਪੇਟ 'ਚ ਧਰਨ ਸ਼ਰਨ ਪਈ ਹੋਵੇ, ਗੈਸ ਦੀ ਸ਼ਿਕਾਇਤ ਹੋਵੇ, ਕੋਈ ਇੱਕੋ ਹੀ ਛੱਲਾ ਹੁੰਦਾ ਉਹ ਸਾਰੇ ਕੰਮ ਕਰਦਾ। ਇਸੇ ਤਰੀਕੇ ਨਾਲ ਇਹਨਾਂ ਵੀ ਚੰਗਾ ਹਕੀਮ ਲਿਆਂਦਾ ਅਮਰੀਕਾ ਤੋਂ। ਜੈਂਟਰੀ ਬੀਚ ਜਿਹੜਾ ਉਹਨੇ ਆਖਿਆ ਕਿ $1 ਅਰਬਾਂ ਦੀ ਇਨਵੈਸਟਮੈਂਟ ਵੀ ਕਰਾਂਗੇ। ਨਾਲ ਉਹਨਾਂ ਆਖਿਆ ਵੀ ਜਿਹੜੇ ਰਿਚਰਡ ਗ੍ਰੈਨਲ ਸਾਹਿਬ ਸਨ ਉਹਨਾਂ ਦੇ ਬਿਆਨ ਅਸਲ ਨਹੀਂ ਸਨ, ਉਹ ਡੀਪ ਫੇਕ ਸਨ ਸ਼ਾਇਦ, ਅਤੇ ਉਹਨਾਂ ਨੂੰ ਬੇਵਕੂਫ ਵੀ ਬਣਾਇਆ ਗਿਆ। ਟਰੰਪ ਤੁਹਾਡਾ ਬੜਾ ਸੱਜਣ ਹੋਏਗਾ, ਤੁਹਾਡਾ ਨਾਲ ਮਾਮਲਾ ਸਾਰੇ ਠੀਕ, ਮਤਲਬ ਕਿ ਸਾਡੀ ਗੱਲ ਹੋ ਗਈ। ਉਹ ਜਿਹੜੇ ਬਿਜ਼ਨਸਮੈਨ ਸਾਹਿਬ ਸਨ ਉਹਨਾਂ ਆ ਕੇ ਦੱਸਿਆ ਵੀ ਮੈਂ ਹਰ ਸ਼ੈ ਥੰਮੀ ਹੈ, ਮੈਂ ਕੁੰਜ ਲਈ ਹਰ ਸ਼ੈ। ਮਲਕ ਰਿਆਜ਼ ਅਤੇ ਦੂਜੇ ਬੰਦੇ ਤੁਸੀਂ ਐਵੇਂ ਕਾਰੋਬਾਰੀ ਬੰਦਿਆਂ ਦੀ ਗੱਲ ਸੁਣਦੇ ਹੋ, ਮੈਂ ਤੇ ਹਰ ਸ਼ੈ ਫਿੱਟ ਕਰ ਦਿੱਤੀ। ਟਰੰਪ ਮੇਰੇ ਸੱਜੀ ਜੇਬ 'ਚ ਹੈ, ਰਿਚਰਡ ਗ੍ਰੈਨਲ ਜਿਹੜਾ ਉਹ ਵੈਸੇ ਹੀ ਮੇਰੀ ਚੀਚੀ ਦੇ ਨਾਲ ਲਮਕਦਾ ਫਿਰਦਾ ਹੈ, ਅਤੇ ਜਿੱਥੇ ਜਨਰਲ ਸਾਹਿਬ ਨੇ ਕਹਿਣਾ ਮੈਂ ਫਿੱਟ ਕਰ ਦੇਣੀ ਸਾਰੀ ਚੀਜ਼। ਅਤੇ ਉਹਨਾਂ ਲਾਂਚ ਕੀਤਾ। ਕੱਲ੍ਹ ਸਾਰਾ ਦਿਨ ਟਾਊਟ ਸਾਫੀ ਸਾਹਮਣੇ ਬਾਏ, ਉਹਨਾਂ ਮਰਜ਼ੀ ਦੇ ਸਵਾਲ ਕੀਤੇ। ਜੈਂਟਰੀ ਸਾਹਿਬ ਨੇ, ਜੈਂਟਰੀ ਵਾਲੇ ਜਿਹੜੇ ਨੇ ਉਹ ਮਰਜ਼ੀ ਦੇ ਜਵਾਬ ਦਿੱਤੇ। ਤੁਹਾਨੂੰ ਪਤਾ ਬੰਦਾ ਜੈਂਟਰੀ ਦਾ, ਪਰ ਫਿਰ ਇਹ ਜਿਹੜੇ ਮੁੰਡੇ ਨੇ, ਜਿਹੜੇ ਮੁੰਡੇ ਬੜੇ ਕਸੂਤੇ ਨੇ, ਤੁਹਾਨੂੰ ਪਤਾ ਇਹ ਫਿਰ ਜਿਸ ਵੇਲੇ ਰੰਦਾ ਮਾਰਦੇ ਨੇ ਉਸ ਵੇਲੇ ਸ਼ੈ ਕੋਈ ਨਹੀਂ ਛੱਡਦੇ। ਇਹਨਾਂ ਜਿਸ ਵੇਲੇ ਸੋਸ਼ਲ ਮੀਡੀਆ ਦਾ ਰੰਦਾ ਮਾਰਿਆ ਅਤੇ ਜੈਂਟਰੀ ਬੀਚ ਸਾਹਿਬ ਦੀ ਅਗਲੀ ਪਿਛਲੀ ਹਰ ਸ਼ੈ ਪੁਣ ਕੇ ਰੱਖ ਦਿੱਤੀ। ਇਹਨਾਂ ਆਖਿਆ ਜੀ ਇਹਨਾਂ ਦੇ ਤੇ ਅੱਬਾ ਜੀ ਨੇ ਵੀ ਇੱਕ ਫਰਾਡ ਕੀਤਾ ਬੈਂਕ ਦਾ, ਉਹਨਾਂ ਦਾ ਉਹ ਗੈਰੀ ਬੀਚ ਸਾਹਿਬ ਨੇ, ਇਹਨਾਂ ਦੇ ਪਿਓ ਜਿਹੜੇ ਨੇ ਉਹਨਾਂ ਦਾ ਕੱਢ ਕੇ ਲੈਣ ਦਾ ਖਾਤਾ ਕਿ ਡੈਲਸ ਟੈਕਸਸ ਦੇ ਵਿੱਚ ਬੈਂਕ ਦਾ ਕੋਈ ਹਿਸਾਬ ਕਿਤਾਬ ਬੈਂਕਰਪਸੀ, ਉਹ ਮੀਡੀਆ ਜਿਹੜਾ ਰਿਪੋਰਟ ਕਰਦਾ। ਫਿਰ ਉਹਨਾਂ ਆਖਿਆ ਵੀ ਐਡਾ ਅਰਬਾਂਪਤੀ ਬੰਦਾ ਹੈ, ਇਹਨੇ 5 ਵਾਰੀ ਫੰਡ ਰੇਜ਼ਿੰਗ ਕਰਨ ਦੀ ਕੋਸ਼ਿਸ਼ ਕੀਤੀ। ਵੱਡੇ ਤੋਂ ਵੱਡਾ ਫੰਡ ਰੇਜ਼ਰ ਜਿਹੜਾ ਇਹਨਾਂ $17,000 ਦਾ ਕੀਤਾ, ਅਮੂਮੀ ਫੰਡ ਰੇਜ਼ਰ $5,000 ਦਾ, $5600 ਦਾ ਕੀਤਾ, ਅਤੇ ਇੱਕ ਫੰਡ ਰੇਜ਼ਰ ਐਸਾ ਵੀ ਜਿਹ 'ਚ ਕੋਈ ਪੈਸਾ ਵੀ ਇਕੱਠਾ ਨਹੀਂ ਹੋਇਆ। ਅਤੇ ਅਰਬਾਂਪਤੀ ਬੰਦਾ ਜਿਹੜਾ ਹੈ ਉਹ ਸਿਰਫ $17,000 ਦਾ ਫੰਡ ਰੇਜ਼ਰ ਉਹਨੇ ਕੀਤਾ। ਉਹਨਾਂ ਨੇ ਆਖਿਆ ਬੱਚਾ ਪਾਰਟੀ ਜਿਹੜੀ ਸੀ ਉਹਨਾਂ ਇਹ ਵੀ ਆਖਿਆ ਵੀ ਭਾਈ ਹੁਣੀ 5 ਕੇ 7 ਸਾਲ ਤੋਂ ਅਜੇ ਕਾਰੋਬਾਰ ਕਰ ਰਹੇ ਨੇ, ਉਸ ਤੋਂ ਪਹਿਲਾਂ ਤਾਂ ਉਹ ਨੌਕਰੀ ਕਰਦੇ ਸਨ। ਮਤਲਬ ਕਿ ਪੂਰਾ ਕੱਚਾ ਚੱਠਾ ਜਿਹੜਾ ਨਾ, ਉਹ ਨਾਲ ਹੀ ਅਲਟਰਾਸਾਊਂਡ ਦੀ ਰਿਪੋਰਟ ਅਤੇ ਨਾਲ ਹੀ ਮੇਰਾ ਮਤਲਬ ਐਕਸਰੇ, ਹਰ ਰਿਪੋਰਟ ਲਾ ਕੇ ਉਹਨਾਂ ਜੈਂਟਰੀ ਸਾਹਿਬ ਦਾ ਕੰਮ ਜਿਹੜਾ ਸਿੱਧਾ ਕਰਤਾ। ਲੇਕਿਨ ਦੂਜੇ ਪਾਸੇ ਤੁਸੀਂ ਇਹ ਵੇਖੋ ਵੀ ਸਾਡੇ ਜਿਹੜੇ ਜਨਰਲ ਸਾਹਿਬ ਨੇ ਉਹਨਾਂ ਨੂੰ ਕਿੰਨਾ ਵੱਟ ਪਿਆ। ਮੇਰਾ ਮਤਲਬ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਮਰੋੜ ਉੱਠਿਆ ਹੋਇਆ ਵੀ ਉਹ ਨਾ ਬਹਿ ਸਕਦੇ ਨੇ ਨਾ ਖਲੋ ਸਕਦੇ ਨੇ। ਮਤਲਬ ਕਿ ਉਹਨਾਂ ਨੂੰ ਇਹੋ ਜਿਹੇ ਬੰਦੇ ਜਿਹੜੇ ਨੇ ਉਹ ਮਾਰਕੀਟ 'ਚ ਛੱਡਣੇ ਪੈ ਰਹੇ ਨੇ ਝੂਠਾ ਬਿਆਨੀਆਂ ਦੇਣ ਲਈ। ਮੁਸੀਬਤ 'ਚ ਤਾਂ ਪਏ ਨੇ ਨਾ, ਤੁਸੀਂ ਪਾਏ ਨੇ। ਜੇ ਉਹਨਾਂ ਨੂੰ ਆਸਾਨੀ ਹੋਵੇ ਤਾਂ ਵੇਖੋ ਇਹੋ ਜਿਹੇ ਕੰਮ ਤਾਂ ਨਾ ਉਹਨਾਂ ਨੂੰ ਕਰਨੇ ਪੈਣ। ਉਹਨਾਂ ਨੂੰ ਹੁਣ ਹਰ ਤਰ੍ਹਾਂ ਦਾ ਬੰਦਾ ਲਿਆ ਕੇ ਛੱਡਣਾ ਪੈਂਦਾ, ਹਰ ਤਰ੍ਹਾਂ ਦੀ ਗੱਲ ਸੁਣਾਉਣੀ ਪੈਂਦੀ ਹੈ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਵਾਮ ਨੂੰ ਆਰੇ ਲਾਈਏ ਅਤੇ ਆਵਾਮ ਨੇ ਇਹ ਜਿਹੜੀ ਲੱਠ ਚੁੱਕੀ ਹੈ ਸਾਡੇ ਪਿੱਛੇ, ਇਹਦੇ ਮਗਰੋਂ ਆਵਾਮ ਉਤਰੇ। ਅੱਛਾ ਜੀ, ਅੱਗੋਂ ਸੁਹੇਲ ਵੜੈਚ ਸਾਹਿਬ ਤੁਹਾਨੂੰ ਪਤਾ ਹੈ ਕਿ ਸੱਜਣ ਨੇ ਸਾਡੇ, ਕਿਸੇ ਦਿਨ ਤਾਂ ਬੜਾ ਚੰਗਾ ਤਜਜ਼ੀਆ ਕਰਦੇ ਨੇ, ਕਿਸ ਦਿਨ ਫਿਰ ਰੋਟੀ ਬਹੁਤੀ ਖਾ ਲੈਂਦੇ ਨੇ। ਜਿਸ ਦਿਨ ਰੋਟੀ ਬਹੁਤੀ ਖਾ ਲੈਂਦਾ ਭਰਾ ਸਾਡਾ, ਉਸ ਦਿਨ ਫਿਰ ਉਹਨਾਂ ਨੂੰ ਡਕਾਰ ਆਉਂਦੇ ਨੇ ਗੰਦੇ ਗੰਦੇ, ਅਤੇ ਉਹਦੇ ਨਾਲ ਤਜਜ਼ੀਆ ਵੀ ਗੰਦਾ ਹੋ ਜਾਂਦਾ ਹੈ। ਤਜਜ਼ੀਆ ਵੀ ਜ਼ਾਹਿਰ ਹੈ ਡਕਾਰ ਉੱਤੇ ਨੂੰ ਚੜ੍ਹਦਾ ਹੈ ਨਾ, ਅਤੇ ਤਜਜ਼ੀਆ ਵੀ ਦਿਮਾਗ 'ਚ ਹੀ ਹੁੰਦਾ, ਦਿਮਾਗ ਨਹੀਂ ਦਿਮਾਗ 'ਚ ਹੁੰਦਾ। ਅਤੇ ਉਹ ਫਿਰ ਜਦੋਂ ਰੋਟੀ ਟੁੱਕਰ ਬੰਦਾ ਬਹੁਤਾ ਖਾ ਲੇ ਤਾਂ ਉਹ ਜਦੋਂ ਅਬਾਕ ਆਉਂਦੇ ਨੇ ਅਤੇ ਉਹਦੇ ਨਾਲ ਮਾਜ਼ਰਤ ਦੇ ਨਾਲ ਫਿਰ ਜਿਹੜਾ ਉਹ ਤਜਜ਼ੀਆ ਵੀ ਥੋੜ੍ਹਾ ਜਿਹਾ ਅੱਗੇ ਪਿੱਛੇ ਹੋ ਜਾਂਦਾ ਹੈ। ਉਹਨਾਂ ਹੁਣ ਤਜਜ਼ੀਆ ਕੀਤਾ ਕਿ ਮੁਜ਼ਾਹਮਤ, ਜਾਰੀਅਤ ਜਾਂ ਜ਼ੋਰ ਜ਼ਬਰਦਸਤੀ ਦਾ ਜਵਾਬ ਵੀ ਜ਼ੋਰ ਜ਼ਬਰਦਸਤੀ ਨਾਲ ਦਿੱਤਾ ਜਾਂਦਾ ਹੈ। ਜਿਸ ਦਿਨ ਤੁਸੀਂ ਅਗਰੈਸ਼ਨ 'ਚ ਚਲੇ ਜਾਂਦੇ ਹੋ,
ਵੈਸੇ ਇਹਨਾਂ ਦੀਆਂ ਜਿਹੜੀ ਤਜਜ਼ੀਹ ਨਾ ਥੋੜ੍ਹੇ ਜਿਹੇ ਜੇਦਾ ਚੌਧਰੀ ਸਾਹਿਬ ਨਾਲ ਵੀ ਰਲਦੇ ਨੇ, ਮੈਂ ਹਿਸਾਬ ਲਾਇਆ। ਆਉਂਦੇ ਨੇ ਕਿ ਜਦੋਂ ਇਨਸਾਨ ਐਗਰੈਸ਼ਨ 'ਚ ਚਲਾ ਜਾਂਦਾ ਹੈ, ਆਪਣੀ ਡੋਮੇਨ ਤੋਂ ਨਿਕਲ ਕੇ ਅਸਕਰੀ ਡੋਮੇਨ 'ਚ ਚਲਾ ਜਾਂਦਾ ਹੈ, ਅਤੇ ਉਹ ਤਾਕਤ ਤਾਂ ਉਹਨਾਂ ਦੇ ਕੋਲ ਹੈ, ਬੰਦੂਕ ਉਹਨਾਂ ਦੇ ਕੋਲ ਹੈ, ਅਤੇ ਫਿਰ ਅਸਕਰੀ ਤਾਕਤ ਨਾਲ ਤੁਸੀਂ ਲੜ ਤਾਂ ਸਕਦੇ ਨਹੀਂ, ਅਤੇ ਉਸ ਵੇਲੇ ਉਹ ਫਿਰ ਤੁਹਾਡਾ ਬੰਦੂਕ ਦਾ ਇਖਤਿਆਰ ਉਹਨਾਂ ਕੋਲ ਤੁਹਾਡੇ ਖੁੰਨੇ ਸੇਕ ਦਿੰਦੇ ਨੇ। ਲਓ ਜੀ, ਐਸੇ ਡਰ ਤੋਂ ਆਪਣੇ ਚੌਧਰੀ ਸੁਹੇਲ ਵੜੈਚ ਸਾਹਿਬ ਨੇ ਪੂਰੀ ਜ਼ਿੰਦਗੀ ਉਸ ਬੰਦੂਕ ਦੇ ਡਰ ਤੋਂ ਸੱਚ ਨਹੀਂ ਬੋਲਿਆ। ਉਹਨਾਂ ਉਹ ਬੋਲਿਆ ਜਿਹੜਾ ਚੌਧਰੀ ਨਿਜ਼ਾਮੁਦੀਨ ਸਾਹਿਬ ਨੇ ਉਹਨਾਂ ਨੂੰ ਆਖਿਆ ਵੀ ਆ ਬੋਲਦੇ, ਉਹ ਬੋਲੀ ਗਏ ਨੇ। ਲੇਕਿਨ ਹੁਣ ਉਹ ਤੁਹਾਨੂੰ ਵੀ ਤਰਾਉਂਦੇ ਨੇ, ਆਂਦੇ ਨੇ ਵੀ ਇਹ ਹੀ ਗੱਲ ਬੋਲੋ ਜਿਹੜੀ ਤੁਸੀਂ ਬੋਲਣੀ। ਉਹਨਾਂ ਕੱਲ੍ਹ ਪਰਸੋਂ ਇਹ ਵੀ ਆਖਿਆ ਸੀ ਕਿ ਜਿਹੜੀ ਪਾਰਲੀਮੈਂਟ ਹੈ ਉਹੀ ਸੁਪਰੀਮ ਹੈ। ਉਹਨਾਂ ਆਖਿਆ ਅਗਰ ਪਾਰਲੀਮੈਂਟ ਕੱਲ੍ਹ ਨੂੰ ਕਾਨੂੰਨ ਬਦਲ ਕੇ ਸੁਪਰੀਮ ਕੋਰਟ ਆਫ ਪਾਕਿਸਤਾਨ ਦਾ ਨਾਂ ਜਿਹੜਾ ਉਹ ਸੁਹੇਲ ਵੜੈਚ ਕੋਰਟ ਆਫ ਪਾਕਿਸਤਾਨ ਰੱਖ ਦੇ, ਤੇ ਫਿਰ ਕੋਰਟ ਦਾ ਨਾਂ ਸੁਹੇਲ ਵੜੈਚ ਕੋਰਟ ਆਫ ਪਾਕਿਸਤਾਨ ਹੋ ਜਾਣਾ। ਇਹ ਸਰ ਜੀ ਮੈਨੂੰ ਦੱਸੋ, ਇਹ ਕਿਸੇ ਲਾਰੀ ਅੱਡੇ 'ਤੇ ਬਣਿਆ ਹੋਇਆ ਬਾਥਰੂਮ ਹੈ ਜਿਹਦਾ ਨਾਂ, ਮੇਰਾ ਮਤਲਬ ਹੈ ਕਿ ਖੁਦਾ ਦਾ ਨਾਂ ਲਓ ਵੜੈਚ ਸਾਹਿਬ, ਮਤਲਬ ਕੋਈ ਖੁਦਾ ਦਾ ਨਾਂ ਲਵੋ। ਸੁਪਰੀਮ ਕੋਰਟ ਆਫ ਪਾਕਿਸਤਾਨ ਦਾ ਕੋਈ ਹੋਰ ਮਿਸਾਲ ਦੇ ਦੇਣੀ ਸੀ ਤੁਸੀਂ, ਕੋਈ ਓਰੀਐਂਟਲ ਕੋਰਟ ਜਾਂ ਕੋਈ ਸੁਪੀਰੀਅਰ ਕੋਰਟ, ਜਾਂ ਜ਼ਰੂਰ ਉੱਥੇ ਸੁਹੇਲ ਵੜੈਚ ਕੋਰਟ ਆਫ, ਮਤਲਬ ਤੁਹਾਡੀਆਂ ਖੁਆਇਸ਼ਾਂ ਮੈਂ ਸਮਝ ਸਕਦਾ, ਲੇਕਿਨ ਉਹ ਕਿਸੇ ਹੋਰ ਥਾਂ 'ਤੇ ਨਾਂ ਲਿਖ ਕੇ ਜਨਾਬ ਦਾ ਪੂਰਾ ਕਰ ਦਿਆਂਗੇ। ਚੇਤੇ ਕਰੋ ਸ਼ਬਾਜ਼ ਸ਼ਰੀਫ ਸਾਹਿਬ ਤੇ ਬਾਥਰੂਮ ਜਿਹੜੇ ਬਣਾਉਂਦੇ ਸਨ, ਰਫਾ ਹਾਜਤ ਦੀ ਜਗ੍ਹਾ ਜਿਹੜੀ ਬਣਾਉਂਦੇ ਸਨ, ਉਹ ਜੰਗਲ ਪਾਣੀ ਦੀ, ਉਹਦੇ 'ਤੇ ਆਪਣੀ ਫੋਟੋ ਵੀ ਲਾ ਦਿੰਦੇ ਸਨ ਸ਼ਬਾਜ਼ ਸ਼ਰੀਫ ਸਾਹਿਬ। ਅਤੇ ਇਹ ਤੁਸੀਂ ਚਲੋ ਠੀਕ ਹੈ, ਤੁਸੀਂ ਠੀਕ ਕਰ ਰਹੇ ਹੋ ਗੱਲ। ਅੱਛਾ ਜੀ, ਅਗਲੀ ਖਬਰ ਜਿਹੜੀ ਉਹੀ ਜੈਂਟਰੀ ਬੀਚ ਸਾਹਿਬ ਦੀ ਬਾਰੇ ਹੀ ਹੈ। ਉਹ ਮੋਹਿਤ ਪੀਰਜ਼ਾਦਾ ਸਾਹਿਬ ਨੇ ਆਖਿਆ ਵੀ ਇਹ ਜਿਹੜੇ ਜਨਰਲ ਸਾਹਿਬਾਨ ਨੇ ਉਹ ਇੰਨੇ ਪਰੇਸ਼ਾਨ ਨੇ ਕਿ ਇੱਕ ਛੋਟੀ ਹਸੀਅਤ ਦੇ ਕਾਰੋਬਾਰੀ ਬੰਦੇ ਨੂੰ ਲਿਆ ਕੇ ਇੱਥੇ ਅਰਬਪਤੀ ਬਣਾ ਕੇ ਲਾਂਚ ਕੀਤਾ ਗਿਆ, ਔਰ ਸਾਰਾ ਝੂਠ ਜਿਹੜਾ ਉਹ ਵੇਚਣ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਜਿਸ ਵੇਲੇ ਇਹ ਜੈਂਟਰੀ ਸਾਹਿਬ ਮਿਲ ਰਹੇ ਸਨ, ਇਸ ਪਾਸੇ ਜੈਂਟਰੀ ਦੀਆਂ ਗੱਲਾਂ ਹੋ ਰਹੀਆਂ ਸਨ, ਅਤੇ ਉੱਧਰ ਜੋ ਵਿਲਸਨ ਸਾਹਿਬ ਇੱਕ ਕਾਂਗਰਸਮੈਨ ਨੇ, ਉਹਨਾਂ ਪਹਿਲਾਂ ਵੀ ਫਰੀ ਇਮਰਾਨ ਖਾਨ ਦਾ ਟਵੀਟ ਕੀਤਾ ਸੀ। ਇਹ ਗੈਰੀ ਸਾਹਿਬ, ਆਪਣਾ ਗੈਰੀ ਕਹਿ ਦਿੱਤਾ, ਗੈਰੀ ਤੇ ਉਹਨਾਂ ਦੇ ਅੱਬਾ ਜੀ ਨੇ, ਜੈਂਟਰੀ ਬੀਚ ਸਾਹਿਬ ਜਿਹੜੇ ਨੇ, ਇਹਨਾਂ ਦੀ ਪ੍ਰੈਸ ਕਾਨਫਰੰਸ ਤੇ ਗੱਲਬਾਤ ਤੋਂ ਬਾਅਦ ਜੋ ਵਿਲਸਨ ਸਾਹਿਬ ਨੇ ਫਿਰ ਦੌਰ ਮਾਰੀ, ਉਹਨਾਂ ਕਿਹਾ ਇਹ ਲਓ, ਫਿਰ ਉਹਨਾਂ ਕਿਹਾ ਫਰੀ ਇਮਰਾਨ ਖਾਨ, ਉਹਨਾਂ ਇੱਕ ਹੋਰ ਟਵੀਟ ਕਰ ਦਿੱਤਾ। ਹੁਣ ਚੌਧਰੀ ਸਾਹਿਬ ਵਾਸਤੇ ਫਿਰ ਚੌਧਰੀ ਸਾਹਿਬ ਨੂੰ ਤਾਪ ਚੜ੍ਹ ਜਾਣਾ, ਫਿਰ ਮਤਲਬ ਕਿ ਬੁਖਾਰ ਚੜ੍ਹ ਜਾਣਾ, ਚੌਧਰੀ ਸਾਹਿਬ ਨੂੰ ਫਿਰ ਕਾਂਬਾ ਛਿੜ ਜਾਣਾ ਕਿ ਯਾਰ ਹੁਣ ਇਹ ਕੀ ਕਰੀਏ, ਇਹ ਤਾਂ ਕੰਮ ਖਰਾਬ ਹੋ ਗਿਆ। ਅੱਛਾ ਜੀ, ਅਨਵਰ ਲੋਧੀ ਸਾਹਿਬ ਆਉਂਦੇ ਨੇ ਕਿ ਫਾਰਮ 47 ਵਾਲੇ ਵਾਰਦਾਤੀਏ ਬਾਜ਼ ਨਹੀਂ ਆਏ। ਇੱਕ ਐਸਾ ਅਮਰੀਕੀ ਜਿਹਦਾ ਟਰੰਪ ਇੰਤਜ਼ਾਮੀਆ ਨਾਲ ਦੂਰ ਦੂਰ ਤੋਂ ਤਾਲੁਕ ਨਹੀਂ, ਉਹਦੀ ਪ੍ਰੈਸ ਕਾਨਫਰੰਸ ਇਸ ਤਰੀਕੇ ਨਾਲ ਪੇਸ਼ ਕੀਤੀ ਉਹਦਾ ਮੌਕਫ ਜਿਸ ਤਰ੍ਹਾਂ ਕਿ ਉਹਦਾ ਮੌਕਫ ਅਮਰੀਕੀ ਹਕੂਮਤ ਦਾ ਮੌਕਫ ਹੋਵੇ। ਇਹ ਸਾਰਾ ਨਿਜ਼ਾਮ ਹੀ ਝੂਠ ਅਤੇ ਮੁਨਾਫਕਤ 'ਤੇ ਖੜ੍ਹਾ ਹੈ, ਔਰ ਉਹਨਾਂ ਨੇ ਕਿਹਾ ਵੀ ਇਹ ਲਗਾਤਾਰ ਝੂਠ ਮਾਰ ਰਹੇ ਨੇ ਅਤੇ ਇੰਨਾ ਮਾਰ ਰਹੇ ਨੇ ਜਿੰਨਾ ਦੁਨੀਆ 'ਚ ਕਿਸੇ ਨੇ ਨਹੀਂ ਮਾਰਿਆ। ਅੱਛਾ ਜੀ, ਅੱਗੋਂ 8 ਫਰਵਰੀ ਦਾ ਡਾਕਾ ਅਤੇ ਪੀਕਾ, ਇਮਰਾਨ ਖਾਨ ਸਾਹਿਬ ਨੇ ਜੇਲ੍ਹ ਤੋਂ ਕਿਹਾ ਵੀ ਇਹ ਜਿਹੜਾ 8 ਫਰਵਰੀ ਦਾ ਡਾਕਾ ਮਾਰਿਆ ਹੈ ਨਾ, 26 ਨਵੰਬਰ ਨੂੰ ਜੋ ਕੁਝ ਕੀਤਾ ਹੈ, ਹੁਣ ਉਹਦੇ ਉੱਤੇ ਖਬਰਾਂ ਡੱਕਣ ਵਾਸਤੇ ਇਹਨਾਂ ਪੀਕਾ ਦਾ ਨਵਾਂ ਕਾਨੂੰਨ ਜਿਹੜਾ ਉਹ ਪਾਸ ਕਰਵਾਇਆ। ਅੱਛਾ, ਇਹਦੇ ਵਿੱਚ ਇੱਕ ਬੜਾ ਕੰਮ ਜ਼ਬਰਦਸਤ ਹੋਇਆ। ਇਹਦੇ 'ਚ ਹੋਇਆ ਕਿ ਪੀਪਲਸ ਪਾਰਟੀ ਵਾਲਿਆਂ ਨੇ ਅੰਗੂਠੇ ਪੈਰਾਂ ਦੇ ਹੱਥਾਂ ਦੇ ਲਾ ਕੇ ਇਹ ਕਾਨੂੰਨ ਪਾਸ ਕਰਵਾਇਆ। ਸਾਡਾ ਜਿਹੜਾ PTI ਦਾ ਸੋ ਕਾਲਡ ਇੱਕ ਸੈਨੇਟਰ, ਉਹੀ ਸੈਨੇਟਰ ਜਿਹੜੇ ਸਾਹਿਬ ਨੇ, ਚੇਤਾ ਕਰੋ ਜਿਸ ਵੇਲੇ 26ਵੀਂ ਆਈਨੀ ਤਰਮੀਮ ਹੋਈ ਸੀ ਅਤੇ ਉਹ ਉਸ ਵੇਲੇ ਚੌਧਰੀ ਨਿਜ਼ਾਮੁਦੀਨ ਨੂੰ ਪਿਆਰੇ ਹੋ ਗਏ ਸਨ, ਉਹ ਜਨਰਲ ਸਾਹਿਬ ਦੇ ਕਹਿਣ 'ਤੇ ਦੂਜੇ ਪਾਸੇ ਨਿਕਲ ਗਏ ਸਨ, ਅਤੇ ਹੁਣ ਉਹਨਾਂ ਦੇ ਕੋਲੋਂ ਵੋਟ ਲਿਆ। ਉਹ ਜ਼ਾਹਿਰ ਹੈ ਸਾਡੇ ਰਹੇ ਹੀ ਨਹੀਂ, ਉਦੋਂ ਦੇ ਪਿਆਰੇ ਹੋ ਗਏ ਨੇ, ਅਤੇ ਉਹਨਾਂ ਦੇ ਕੋਲੋਂ ਵੋਟ ਲਿਆ, ਅਤੇ ਮੀਡੀਆ ਦੇ ਵਿੱਚ ਮਨੀਜ਼ੇ ਜਹਾਂਗੀਰ ਅਤੇ ਸਾਰੇ ਆਉਂਦੇ ਸਨ ਵੀ ਅਪੋਜੀਸ਼ਨ ਨੇ ਵੀ ਪੀਕਾ ਨੂੰ ਸਪੋਰਟ ਕਰ ਦਿੱਤਾ। ਇਮਰਾਨ ਖਾਨ ਸਾਹਿਬ ਦੇ ਬਾਰੇ ਹੁਣ ਰਿਪੋਰਟ ਆ ਰਹੀ ਹੈ ਜੇਲ੍ਹ ਤੋਂ, ਸਾਫ ਹੀ ਰਿਪੋਰਟ ਕਰ ਰਹੇ ਨੇ ਕਿ ਉਹਨਾਂ ਨੇ ਉਹ ਫੈਸਲ ਸਾਹਿਬ ਜਿਹੜੇ ਨੇ ਉਹਨਾਂ ਨੂੰ ਹੁਣ ਸੈਨੇਟ ਤੋਂ ਕੱਢਣ ਦਾ ਐਲਾਨ ਕਰ ਦਿੱਤਾ ਹੈ। ਮੈਂ ਤਾਂ ਆਪਣੀ ਪਾਰਟੀ 'ਚ ਉਹਨਾਂ ਨੂੰ ਫਾਰਗ ਕਰਨ ਦਾ ਐਲਾਨ ਕਰ ਦਿੱਤਾ ਹੈ ਕਿ ਸਾਡਾ ਇਹਨਾਂ ਦੇ ਨਾਲ ਕੋਈ ਲੈਣ ਦੇਣ ਨਹੀਂ। ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਇਹ ਹੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਸਾਨੂੰ ਇਸ ਚੀਜ਼ ਦੀ ਜ਼ਰੂਰਤ ਨਹੀਂ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਇਸ ਪੀਕਾ ਕਾਨੂੰਨ ਦੇ ਨਾਲ ਲਿੰਕ ਹੋਈਏ। ਬਹਰਹਾਲ ਇਮਰਾਨ ਖਾਨ ਸਾਹਿਬ ਨੇ ਕਿਹਾ ਕਿ ਇਹ ਜਿਹੜਾ ਡਾਕਾ ਮਾਰਿਆ 8 ਫਰਵਰੀ ਨੂੰ, ਔਰ ਉਸ ਤੋਂ ਬਾਅਦ 9 ਮਈ ਔਰ 26 ਨਵੰਬਰ ਨੂੰ ਜੋ ਕੁਝ ਹੋਇਆ, ਉਹਦੇ ਉੱਤੇ ਆਵਾਜ਼ਾਂ ਬੰਦ ਕਰਨ ਵਾਸਤੇ ਔਰ ਲੋਕਾਂ ਨੂੰ ਹੁਣ ਆਪਣੀ ਮਰਜ਼ੀ ਦਾ ਸੱਚ ਬੁਲਵਾਉਣ ਵਾਸਤੇ ਜਾਂ ਮਰਜ਼ੀ ਦਾ ਮੌਕਫ ਬੁਲਵਾਉਣ ਵਾਸਤੇ ਇਹ ਪੀਕਾ ਦਾ ਕਾਨੂੰਨ ਜਿਹੜਾ ਇਹ ਜੰਗਲ ਦਾ ਕਾਨੂੰਨ ਨਾਫਜ਼ ਕੀਤਾ ਗਿਆ। ਇਮਰਾਨ ਖਾਨ ਸਾਹਿਬ ਨੇ ਵੀ ਆਖਿਆ ਕਿ ਇਹ ਜਿਹੜਾ ਹੁੰਦਾ ਨਾ ਖਬਰ ਗਲਤ ਦੇਣਾ, ਇਹ ਡੈਫੇਮੇਸ਼ਨ ਦਾ ਲਾਅ ਹੁੰਦਾ ਹੈ ਔਰ ਇਹ 'ਤੇ ਜੁਰਮਾਨੇ ਕੀਤੇ ਜਾਂਦੇ ਨੇ। ਇਹ ਪੀਕਾ ਲਾਅ ਦੇ ਤਹਿਤ ਇਹ ਹੁਣ ਇਸ ਤਰ੍ਹਾਂ ਦੇ ਜੰਗਲੀ ਕਾਨੂੰਨ ਬਣਾ ਰਹੇ ਨੇ ਕਿ ਲੋਕਾਂ ਨੂੰ ਜੇਲ੍ਹਾਂ 'ਚ ਵੀ ਪਾ ਰਹੇ ਨੇ। ਅੱਛਾ ਜੀ, ਅੱਗੋਂ PTI ਨੂੰ ਮੁਲਕ ਯਰਗਮਾਲ ਬਣਾਉਣ ਦੀ ਕੋਸ਼ਿਸ਼ ਨਾਕਾਮ ਬਣਾ ਦੀ ਜਾਏਗੀ। ਮਤਲਬ ਕਿ ਹੁਣ ਇਹਨਾਂ ਨੂੰ ਫਿਰ ਡਰ ਲੱਗ ਗਿਆ ਕਿਉਂਕਿ ਇਮਰਾਨ ਖਾਨ ਨੇ 8 ਫਰਵਰੀ ਨੂੰ ਐਲਾਨ ਕਰ ਦਿੱਤਾ ਹੈ ਕਿ 8 ਫਰਵਰੀ ਨੂੰ ਫਿਰ ਅਸੀਂ ਹਰ ਸੂਰਤ ਇੱਕ ਪੁਰਅਮਨ ਇਹਤਜਾਜ ਕਰਨਾ ਹੈ, ਕਿਉਂਕਿ 8 ਫਰਵਰੀ ਨੂੰ ਬਲੈਕ ਡੇ ਦੇ ਤੌਰ 'ਤੇ ਮਨਾਉਣਾ ਹੈ। ਪੂਰੀ ਦੁਨੀਆ 'ਚ ਵੀ ਇਹਤਜਾਜ ਹੋ ਰਹੇ ਨੇ PTI ਦੇ, ਔਰ ਇਮਰਾਨ ਖਾਨ ਸਾਹਿਬ ਨੇ ਕਿਹਾ ਕਿ ਪਾਕਿਸਤਾਨ 'ਚ ਵੀ 8 ਫਰਵਰੀ ਨੂੰ ਇਹਤਜਾਜ ਕਰਨਾ ਹੈ। ਇਸ ਸੂਰਤ ਹਾਲ ਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ 8 ਫਰਵਰੀ ਨੂੰ ਕਿਉਂਕਿ ਅਸੀਂ ਇਹਤਜਾਜ ਕਰਨਾ ਹੈ ਅਤੇ ਕਿਸੇ ਸੂਰਤ ਵੀ
ਜਿਹੜੇ ਐਸੇ ਲੋਕ, ਉਹਨਾਂ ਨੇ ਜੁਨੇਦ ਅਕਬਰ ਸਾਹਿਬ ਦਾ ਬਿਆਨ ਇਹ ਚੱਲ ਰਿਹਾ ਹੈ ਕਿ ਜਿਹੜੇ ਲੋਕ, ਔਰ ਜ਼ੁਬੈਰ ਅਲੀ ਖਾਨ, ਜੀ ਹਾਂ, ਉਹਨਾਂ ਨੇ ਟਵੀਟ ਵੀ ਕੀਤਾ ਹੈ ਕਿ ਜਿਹੜੇ ਲੋਕ ਇਮਰਾਨ ਖਾਨ ਦੇ ਬਿਆਨੀਆਂ ਦਾ ਵਜ਼ਨ ਨਹੀਂ ਚੁੱਕ ਸਕਦੇ, ਉਹ ਪਰਾਂ ਹੋ ਜਾਣ ਪਾਰਟੀ ਤੋਂ, ਉਹਨਾਂ ਨੂੰ ਕੋਰ ਕਮੇਟੀ ਤੋਂ ਵੀ ਫਾਰਗ ਕਰ ਦਿਓ ਔਰ ਪਾਸੇ ਤੇ ਕਰ ਦਿਓ। ਜਿਹੜੇ ਇਮਰਾਨ ਖਾਨ ਦਾ ਟਵੀਟ ਰੀਟਵੀਟ ਨਹੀਂ ਕਰ ਸਕਦੇ ਜਾਂ ਬਿਆਨੀਆਂ ਦਾ ਭਾਰ ਨਹੀਂ ਚੁੱਕ ਸਕਦੇ, ਉਹ ਪਰਾਂ ਹੋ ਜਾਣ। ਜਿਹੜੇ ਚੁੱਕ ਸਕਦੇ ਨੇ ਉਹ ਨਾਲ ਤੁਰਨ। ਤੇ ਜੁਨੇਦ ਅਕਬਰ ਸਾਹਿਬ ਨੇ ਵੀ ਆਖਿਆ ਵੀ ਅਸੀਂ ਸੜਕਾਂ ਵੀ ਬੰਦ ਕਰਾਂਗੇ, ਅਸੀਂ ਜਿਹੜਾ ਵੀ ਇੱਕ ਜਮਹੂਰੀ ਤਰੀਕਾ ਸਾਡੇ ਕੋਲ ਹੋਏਗਾ, ਉਹ 8 ਫਰਵਰੀ ਨੂੰ ਭਰਪੂਰ ਇਤਜਾਜ ਹੋਏਗਾ। ਤੇ ਜਿਹੜੇ ਹੋਮਿਓਪੈਥਿਕ ਨੇ ਉਹ ਪਾਸੇ ਹੋ ਜਾਓ, ਪਰਾਂ ਹੋ ਜਾਓ, ਤੇ ਜੋ ਇਮਰਾਨ ਖਾਨ ਦੇ ਅਹਿਕਾਮਾਤ ਨੇ ਉਹਨਾਂ ਨੂੰ ਪੂਰੇ ਤਰੀਕੇ ਨਾਲ ਪੂਰਾ ਕੀਤਾ ਜਾਏਗਾ। ਦੂਸਰੇ ਪਾਸੇ ਆਲੀਆ ਹਮਜ਼ਾ ਜਿਹੜੀ ਹੈ, ਉਹਨੇ ਵੀ ਜਨਾਬ ਵਾਲਾ ਇੱਕ ਵਾਰੀ ਠੱਲ ਪਾਤੀ ਹੈ ਪੰਜਾਬ ਦੇ ਵਿੱਚ। ਉਹ ਵੀ ਭੈਣ ਸਾਡੀ ਜਿਹੜੀ ਭਮੀਰੀ ਤਰ੍ਹਾਂ ਫਿਰ ਗਈ ਹੈ, ਮਤਲਬ ਕਿ ਉਹਨੇ ਵੀ ਹਰ ਥਾਂ ਦੇ ਉੱਤੇ ਮੀਟਿੰਗਸ ਕੀਤੀਆਂ ਨੇ ਔਰ ਬੜੇ ਹੀ ਪੁਰਜੋਸ਼ ਤਰੀਕੇ ਨਾਲ ਇੱਕ ਨਵੀਂ ਉਹਨੇ ਰੂਹ ਫੂਕੀ ਹੈ। ਹਰ ਥਾਂ ਤੇ ਵਰਕਰਾਂ ਦੇ ਨਾਲ ਇੰਗੇਜ ਕਰ ਰਹੀ ਹੈ ਔਰ ਪੂਰੇ ਭਰਪੂਰ ਤਰੀਕੇ ਦੇ ਨਾਲ ਆਲੀਆ ਹਮਜ਼ਾ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ, ਤਾਂ ਕਿ ਇਹ ਜਿਹੜਾ 8 ਫਰਵਰੀ ਨੂੰ ਇਤਜਾਜ ਹੋਣਾ ਇਹ ਜ਼ਰਾ ਜ਼ਬਰਦਸਤ ਜਿਹਾ ਹੋਵੇ। ਪੀਪਲਸ ਪਾਰਟੀ ਵਾਲਿਆਂ ਦਾ ਮੈਂ ਤੁਹਾਨੂੰ ਦੱਸਿਆ ਹੀ ਹੈ ਵੀ ਉਧਰ ਅੰਗੂਠੇ ਲਾ ਕੇ ਤੇ ਉਹਨਾਂ ਨੇ ਵੋਟ ਦੇ ਕੇ ਪੀਕਾ ਮਨਜ਼ੂਰ ਕਰਾਇਆ, ਤੇ ਹੁਣ ਸਹਾਫੀਆਂ ਨੂੰ ਨਵਾਂ ਜਿਹੜਾ ਉਹ ਲੋਲੀਪੌਪ ਦੇ ਰਹੇ ਨੇ ਵੀ ਅਸੀਂ ਇਹਦੇ 'ਚ ਜਿਹੜਾ ਉਹ ਤਰਮੀਮ ਕਰਾਵਾਂਗੇ। ਮੇਰਾ ਮਤਲਬ ਹੈ ਕਿ ਇਹ ਸਮਝਦੇ ਨੇ ਵੀ ਲੋਕੀ ਬਿਲਕੁਲ ਹੀ ਪਾਗਲ ਨੇ। ਅੱਛਾ ਜੀ, ਅਗਲੇ ਪਾਸੇ ਚੀਨ ਦੀ ਵੱਡੀ ਕੰਪਨੀ ਅਲੀਬਾਬਾ ਨੇ ਆਪਣੀ ਜਿਹੜੀ ਮਸਨੂਈ ਜ਼ਹਾਨਤ ਦਾ ਮਾਡਲ, ਨਵਾਂ ਵਰਜ਼ਨ ਉਹਦਾ ਜਾਰੀ ਕੀਤਾ ਹੈ ਔਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਡੀਪ ਸੀਕ ਜਿਹੜੀ ਚਾਈਨਾ ਦੀ ਪਹਿਲੇ AI ਜਿਹੜੀ ਉਹ ਆਪਣਾ ਚੈਟ GPT ਤੋਂ ਵੀ ਇਹ ਬਿਹਤਰ ਵਰਜ਼ਨ ਉਹਨਾਂ ਨੇ ਕਿਹਾ ਵੀ ਅਸੀਂ ਲੈ ਕੇ ਆਏ ਹਾਂ, ਤੇ ਉਹਨੂੰ ਵੀ ਪਿੱਛੇ ਛੋੜ ਦਿੱਤਾ। ਦੇਖਦੇ ਇਹਨੂੰ ਇਸਤੇਮਾਲ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਇਹਦੇ 'ਚ ਕੀ ਸੂਰਤ ਹਾਲ ਹੈ। ਫਿਲਹਾਲ ਮਾਮਲਾ ਜਿਹੜਾ ਉਹ ਇਹ। ਅੱਛਾ ਜੀ, ਕਾਰਕੁਨਾਨ ਦੇ ਘਰਾਂ ਦੇ ਵਿੱਚ ਇਮਰਾਨ ਖਾਨ ਦੀਆਂ ਭੈਣਾਂ ਔਰ ਖਦੀਜਾ ਸ਼ਾਹ, ਉਹਨਾਂ ਨੇ ਕਾਰਕੁਨਾਨ ਜਿਹੜੇ ਮਿਲਟਰੀ ਕੋਰਟਸ ਦੇ ਵਿੱਚੋਂ ਸਜ਼ਾ ਕੱਟ ਕੇ ਆਏ ਨੇ, ਉਹਨਾਂ ਦੇ ਘਰਾਂ ਦੇ ਵਿੱਚ ਇਮਰਾਨ ਖਾਨ ਸਾਹਿਬ ਦੀਆਂ ਹਮਸ਼ੀਰਾ ਜਿਹੜੀਆਂ ਨੇ ਔਰ ਉਹਨਾਂ ਦੀ ਜਿਹੜੇ ਪਾਰਟੀ ਦੇ ਲੋਕ ਨੇ ਇਨਕਲੂਡਿੰਗ ਖਦੀਜਾ ਸ਼ਾਹ, ਉਹਨਾਂ ਨੇ ਉਹਨਾਂ ਦੇ ਘਰਾਂ ਨੂੰ ਵਿਜ਼ਿਟ ਕੀਤਾ ਹੈ, ਲਵਾਹਕੀਨ ਦੀ ਸਪੋਰਟ ਵੀ ਕੀਤੀ ਹੈ, ਉਹਨਾਂ ਨੂੰ ਰਿਕਸ਼ੇ ਵੀ ਦਿੱਤੇ ਜਾ ਰਹੇ ਨੇ, ਦੂਸਰੀਆਂ ਚੀਜ਼ਾਂ ਜੋ ਵੀ ਫੰਡ ਰੇਜ਼ਿੰਗ ਕਰਕੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਤਾਂ ਕਿ ਉਹ ਅੱਗੇ ਜਿਹੜਾ ਆਪਣੀ ਜ਼ਿੰਦਗੀ ਕਿਸੇ ਬਿਹਤਰ ਤਰੀਕੇ ਨਾਲ ਜਿਹੜੀ ਹੈ ਉਹ ਗੁਜ਼ਾਰ ਸਕਣ। ਅੱਛਾ ਜੀ, ਅਗਲੇ ਪਾਸੇ ਜਿਹੜੀ ਖਬਰ ਹੈ ਉਹ ਇਹ ਹੈ ਕਿ ਸਾਡੇ ਜਿਹੜੇ ਮਾਸ਼ਾਅੱਲਾ ਪਾਕਿਸਤਾਨੀ ਨੇ, ਉਹਨਾਂ ਪਾਕਿਸਤਾਨ 'ਚ ਕਰਪਸ਼ਨ ਇੰਨੀ ਕਰ ਛੜੀ ਹੈ ਕਿ ਮਾਸ਼ਾਅੱਲਾ ਸ਼ਬਾਨਾ ਰੋਜ਼, ਉਹੀ ਸ਼ਬਾਜ਼ ਸ਼ਰੀਫ ਸਾਹਿਬ ਵਾਲੀ ਸ਼ਬਾਨਾ ਰੋਜ਼ ਮਿਹਨਤ ਨਾਲ UAE ਦੇ ਵਿੱਚ ਜਾਇਦਾਦਾਂ ਖਰੀਦਣ ਵਾਲਿਆਂ 'ਚ ਪਾਕਿਸਤਾਨੀ 5ਵੇਂ ਨੰਬਰ ਤੇ ਆ ਗਏ ਨੇ। ਲਓ ਜੀ, ਮਾਸ਼ਾਅੱਲਾ ਨੰਬਰ 1 ਵਾਲੇ ਪਾਸੇ ਜਾ ਰਹੇ ਹਾਂ ਅਸੀਂ। ਥੋੜ੍ਹੀ ਦੇਰ 'ਚ ਹੋ ਸਕਦਾ ਵੀ ਇੱਥੇ ਅਸੀਂ ਨੰਬਰ 1 ਹੋ ਜਾਈਏ, ਪਰ 5ਵੇਂ ਨੰਬਰ ਤੇ ਅਸੀਂ ਜਿਹੜੇ ਨੇ ਉਹ ਪਹੁੰਚ ਗਏ ਹਾਂ। ਤੇ ਆਖਰੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਇਮਰਾਨ ਰਿਆਜ਼ ਸਾਹਿਬ ਪਹੁੰਚ ਗਏ ਨੇ UK। ਹਾਂਜੀ, ਇਮਰਾਨ ਰਿਆਜ਼ ਸਾਹਿਬ ਪਹੁੰਚ ਗਏ ਨੇ ਵਲਾਇਤ ਇੰਗਲੈਂਡ। ਇਹ ਮੈਨੂੰ ਨਹੀਂ ਪਤਾ ਵੀ ਉਹ ਕਿੱਥੋਂ ਪਹੁੰਚੇ ਨੇ। ਮੈਨੂੰ ਪਤਾ ਸੀ ਪਹਿਲੇ ਕਿ ਉਹ ਕਿਹੜੇ ਮੁਲਕ ਨੇ, ਕਿਉਂਕਿ ਉੱਥੇ ਮੇਰੀ ਉਹਨਾਂ ਨਾਲ ਗੱਲ ਹੁੰਦੀ ਰਹੀ ਹੈ ਔਰ ਮੇਰਾ ਖਿਆਲ ਉਹ 2 ਮਹੀਨੇ ਤੋਂ ਉਸੇ ਮੁਲਕ 'ਚ ਨੇ, ਮਹਿਫੂਜ਼ ਜਗ੍ਹਾ 'ਤੇ ਸਨ, ਤੇ ਉੱਥੋਂ ਹੁਣ ਉਹ ਹੋਰ ਮਹਿਫੂਜ਼ ਜਗ੍ਹਾ 'ਤੇ ਆ ਗਏ ਨੇ, ਮਤਲਬ ਕਿ ਬਰਤਾਨੀਆ ਪਹੁੰਚ ਗਏ ਨੇ। ਤੇ ਉਹ ਹੁਣ ਉਹਨਾਂ ਦੇ ਬਾਰੇ ਖਬਰਾਂ ਚਲਾਈਆਂ ਜਾ ਰਹੀਆਂ ਸਨ ਵੀ ਉਹ ਅਮਰੀਕਾ ਦਾ ਵੀਜ਼ਾ ਲੱਗ ਗਿਆ ਤੇ ਅਮਰੀਕਾ ਆ ਗਏ। ਤੇ ਮੈਂ ਪਹਿਲਾਂ ਵੀ ਆਖਿਆ ਸੀ ਵੀ ਉਹਨਾਂ ਨੂੰ ਉਹਨਾਂ ਦੇ ਹਾਲ 'ਤੇ ਛੱਡ ਦਿਓ, ਉਹ ਖੁਦ ਐਲਾਨ ਕਰਨਗੇ ਜਿੱਥੇ ਵੀ ਉਹਨਾਂ ਜਾਣਾ ਹੋਏਗਾ। ਮੇਰਾ ਮਤਲਬ ਕੋਈ ਤੁਹਾਡੇ ਪੈਸੇ ਤੇ ਨਹੀਂ ਦੇਣੇ ਉਹਨਾਂ ਨੇ ਕਿਸੇ ਬੰਦੇ ਦੇ ਵੀ ਕਿ ਤੁਸੀਂ ਹਿਸਾਬ ਰੱਖਣਾ ਵੀ ਉਹ ਕਿੱਥੇ ਗਏ ਨੇ ਤੇ ਕਿੱਥੇ ਨਹੀਂ ਗਏ। ਰਹੀ ਬਾਤ ਗੱਲ ਉਹਨਾਂ ਦੀ ਸਿਕਿਉਰਿਟੀ ਦੀ, ਤੇ ਉਹਨਾਂ ਨੂੰ ਅਗਰ ਤੁਹਾਡੀ ਮਦਦ ਦੀ ਕਿਸੇ ਦੀ ਲੋੜ ਹੋਏਗੀ ਤਾਂ ਰਾਬਤਾ ਕਰ ਲੈਣਗੇ। ਤੇ ਉਹ ਇਸ ਵੇਲੇ ਬਰਤਾਨੀਆ 'ਚ ਨੇ, ਜਿਹੜੀ ਖਬਰ ਸਾਡੇ ਤੱਕ ਅੱਪੜੀ ਹੈ, ਔਰ ਬਰਤਾਨੀਆ 'ਚ ਅੱਪੜ ਕੇ ਉਹਨਾਂ ਨੇ ਹੁਣ ਅੱਗੋਂ ਜਿਹੜਾ ਆਪਣਾ ਜਿਹੜਾ ਵੀ ਲਾਏ ਅਮਲ ਹੈ ਉਹ ਤੁਹਾਨੂੰ ਆਪ ਦੱਸਣਗੇ। ਰੋਜ਼ 2 ਵੀਲਾਗ ਕਰਦੇ ਨੇ ਟਵਿੱਟਰ ਦੇ ਉੱਤੇ, ਉਹ ਬੜੇ ਐਕਟਿਵ ਨੇ, ਤੇ ਉਹ ਸਾਰਿਆਂ ਨੂੰ ਆਪਣੀ ਗੱਲ ਆਪ ਦੱਸਣਗੇ ਜਿਹੜੀ ਵੀ ਹੈ। ਤੇ ਮੈਂ ਸਾਰਿਆਂ ਕੋਲੋਂ ਇਹੀ ਤਕਾਜ਼ਾ ਕਰਾਂਗਾ ਕਿ ਬਹਿ ਜਾਓ ਆਰਾਮ ਨਾਲ, ਸਹਿਜੇ ਤੁਸੀਂ ਜਿਹੜਾ ਉਹ ਉਹਨਾਂ ਦੀ ਫੈਮਿਲੀ ਪਹਿਲਾਂ ਹੀ ਮੇਰਾ ਖਿਆਲ ਪਾਕਿਸਤਾਨ 'ਚ ਨਹੀਂ ਹੈਗੀ, ਮਹਿਫੂਜ਼ ਜਗ੍ਹਾ 'ਤੇ ਹੁਣ ਮਤਲਬ ਕਿ ਪਾਕਿਸਤਾਨ ਤੋਂ ਬਾਹਰ ਹੈ, ਕਿਉਂਕਿ ਬੜੀ ਦੇਰ ਤੋਂ ਆਪਣੀ ਫੈਮਿਲੀ ਨਾਲ, ਮੇਰਾ ਨਹੀਂ ਖਿਆਲ ਕਿ ਆਪਣੀ ਫੈਮਿਲੀ ਨਾਲ ਰਹਿ ਰਹੇ ਨੇ, ਤੇ ਹੁਣ ਉਹ ਖੁਦ ਵੀ ਮੁਲਕ ਤੋਂ ਬਾਹਰ ਆ ਗਏ ਨੇ। ਤੇ ਮੁਲਕ ਤੋਂ 2 ਮਹੀਨੇ ਤੋਂ ਬਾਹਰ ਹੀ ਨੇ, ਹੁਣ UK ਪਹੁੰਚ ਗਏ ਨੇ। ਤੇ ਉਹ ਜੋ ਵੀ ਅਗਲੀ ਸੂਰਤ ਹਾਲ ਹੋਏਗੀ ਉਹ ਤੁਹਾਨੂੰ ਦੱਸਣਗੇ। ਇਸ ਲਈ ਉਹਨਾਂ ਦੇ ਬਾਰੇ ਮਿਹਰਬਾਨੀ ਕਰਕੇ ਕਿਆ ਸਰਾਈਆਂ, ਝੂਠੀਆਂ ਸੱਚੀਆਂ ਖਬਰਾਂ ਮਤ ਫੈਲਾਓ। ਉਹਨਾਂ ਦੇ ਕੋਲ ਖੁਦ ਪਲੇਟਫਾਰਮ ਹੈ, ਖੁਦ ਸ਼ੇਅਰ ਕਰਨਗੇ, ਸਾਨੂੰ ਦੱਸਣਗੇ ਤੇ ਅਸੀਂ ਵੀ ਸ਼ੇਅਰ ਕਰਾਂਗੇ। ਲੇਕਿਨ ਉਹਨਾਂ ਦੇ ਬਾਰੇ ਜਿਹੜਾ ਇਹ ਝੂਠ ਘੜਿਆ ਜਾਂਦਾ ਦਿਨ ਰਾਤ, ਉਹ ਨਾ ਕਰੋ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰਾਖਾ।